ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸਾਬਕਾ ਜਿਹੜੀ ਯੂਨਾਈਟਿਡ ਨੇਸ਼ਨ ਨੂੰ ਅੰਬੈਸਡਰ ਰਹੀ ਯੂਐਸ ਦੇ ਵੱਲੋਂ ਨਿੱਕੀ ਹੇਲੀ, ਸਾਊਥ ਕੈਰੋਲੀਨਾ ਦੀ ਗਵਰਨਰ ਵੀ ਜਿਹੜੀ ਉਹ ਰਹਿ ਚੁੱਕੇ ਆ, ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਕੰਜ਼ਰਵੇਟਿਵ ਪਾਰਟੀ GOP ਦੇ ਵੱਲੋਂ ਪ੍ਰੈਜ਼ੀਡੈਂਟ ਦੇ ਲਈ ਰਨ ਕਰਨ ਜਾ ਰਹੇ ਆ। ਸੋ ਟਰੰਪ ਹੁਣਾਂ ਦੇ ਨਾਲ ਸਿੱਧਾ ਆਮੋ ਸਾਹਮਣਾ ਜਿਹੜਾ ਆ ਉਹ ਹੋਵੇਗਾ। ਉਹਨਾਂ ਨੇ ਆਵਾਜ਼ ਉਠਾਈ ਆ ਜਨਰੇਸ਼ਨਲ ਚੇਂਜ ਜਿਹੜੀ ਆ ਉਹ ਇਸ ਦੇ ਵਿੱਚ ਹੋਣੀ ਚਾਹੀਦੀ ਆ ਪਾਰਟੀ ਦੇ ਵਿੱਚ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਹੀ ਇਹ ਕੁਛ ਵਰੇ ਜਿਹੜੀ ਨਿੱਕੀ ਹੇਲੀ ਆ ਇਸ ਜਿਹੜੀ ਯੂਨਾਈਟਿਡ ਨੇਸ਼ਨ ਦੀ ਅੰਬੈਸਡਰ ਰਹੀ ਸੀਗੀ। ਸਾਊਥ ਕੈਰੋਲੀਨਾ ਦੇ ਗਵਰਨਰ ਦੇ ਤੌਰ ਤੋਂ ਵੀ ਇਹਨਾਂ ਨੇ ਆਪਣਾ ਜਿਹੜਾ ਆ ਕੰਮ ਕਾਜ ਆ ਉਹ ਕੀਤਾ ਸੀ। 51 ਸਾਲ ਰਾਈਟ ਨਾਓ ਜਿਹੜੀ ਇਹਨਾਂ ਦੀ ਉਮਰ ਦੱਸੀ ਜਾਂਦੀ ਆ, ਤੇ ਕਹਿੰਦੇ ਵੀ ਇਹਨਾਂ ਨੇ ਇਸ ਮੌਕੇ ਨੂੰ ਦੇਖਦੇ ਹੋਏ ਆਲਰੇਡੀ ਫੰਡ ਰੇਜ਼ਿੰਗ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਜਿਹੜੇ ਵੀ ਪ੍ਰਾਇਮਰੀ ਵੋਟਰਸ ਹੋਣਗੇ ਉਧਰਲੇ ਪਾਸੇ ਇਹ ਜਿਹੜਾ ਹੁਣ ਦੇਖਣਾ ਹੋਊਗਾ। ਕਹਿੰਦੇ ਵੀ ਇਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਆ ਇੱਕ ਵੀਡੀਓ ਦੇ ਜ਼ਰੀਏ ਜਿਹੜੀ ਉਹ ਕੀਤੀ ਆ ਵੀ ਲੈਟਸ ਡੂ ਦਿਸ। ਕਹਿੰਦੇ ਵੀ ਐਕਸਾਈਟਡ ਟਾਈਮ ਆ, ਨਵੀਂ ਜਨਰੇਸ਼ਨ ਦਾ ਜਿਹੜਾ ਹੁਣ ਵਕਤ ਆ ਉਹ ਆਉਣਾ ਹੈਗਾ ਆ। ਸੋ ਜਨਰੇਸ਼ਨਲ ਚੇਂਜ ਦੀ ਜਿਹੜੀ ਇਹਨਾਂ ਨੇ ਆਵਾਜ਼ ਇਸ ਦੇ ਵਿੱਚ ਚੱਕੀ ਆ। ਉਸ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਨਾਮ ਜਿਹੜਾ ਆ ਉਹ ਨਹੀਂ ਲਿਆ, ਪਰ ਕਹਿੰਦੇ ਆ ਵੀ ਉਹ ਕਿਤੇ ਨਾ ਕਿਤੇ ਜਿਹੜੇ ਟਰੰਪ ਐਰਾ ਦੇ ਨਾਲੋਂ ਆਪਣੇ ਆਪ ਨੂੰ ਹੁਣ ਤੋੜ ਕੇ ਜਿਹੜਾ ਉਹ ਦਿਖਾਉਣਾ ਚਾਹੁੰਦੇ ਆ। ਸੋ ਇਹ ਦੇਖਣਾ ਹੋਊਗਾ ਵੀ ਪੰਜਾਬੀ ਮੂਲ ਦੀ ਜਿਸ ਦਾ ਜੜ੍ਹਾਂ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜੁੜੀਆਂ ਨੇ, ਨਿੱਕੀ ਹੇਲੀ ਦੀਆਂ, ਉਹਨਾਂ ਦੇ ਪਰਿਵਾਰ ਦੀਆਂ, ਉਹ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਕਿੱਦਾਂ ਦੀ ਕਾਰਜਕਾਰੀ ਰਹਿੰਦੀ ਆ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਰਿਪਬਲਿਕਨਸ ਨੇ ਪਿਛਲੀਆਂ 8 ਵਿੱਚੋਂ 7 ਇਲੈਕਸ਼ਨ ਦੇ ਵਿੱਚ ਪੋਪੂਲਰ ਵੋਟ ਲੂਜ਼ ਕੀਤੀ ਹੈਗੀ ਆ। ਇਹ ਹੁਣ ਚੇਂਜ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਟਰੰਪ ਤੀਜੀ ਵਾਰੀ ਇਲੈਕਸ਼ਨ ਲੜਨ ਜਾ ਰਹੇ ਆ। ਸੋ ਕਹਿੰਦੇ ਵੀ ਉਹ ਉਹਨਾਂ ਨੂੰ ਪਿਛਾਂਹ ਨਹੀਂ ਕਰ ਸਕੇ। ਸੋ ਇਹਦਾ ਮਤਲਬ ਇਹ ਆ ਵੀ ਨਿੱਕੀ ਹੈਲੀ ਤੋਂ ਬਾਅਦ ਹੋਰ ਵੀ ਜੋ ਕੈਂਡੀਡੇਟ ਆ ਉਹ ਮੈਦਾਨ ਦੇ ਵਿੱਚ ਆਉਣਗੇ ਪ੍ਰਾਇਮਰੀ ਜਦੋਂ ਹੋਣੀ ਹੈਗੀ ਆ। ਸੋ ਦੇਖਦੇ ਆ ਵੀ ਕਿਸ ਤਰ੍ਹਾਂ ਨਿੱਕੀ ਹੈਲੀ ਦਾ ਰਹਿੰਦਾ, ਪਰ ਓਵਰਆਲ ਨਿੱਕੀ ਹੈਲੀ ਦਾ ਜੋ ਪੋਲੀਟੀਕਲ ਕੈਰੀਅਰ ਆ ਕਾਫੀ ਵਧੀਆ ਰਿਹਾ। ਸਾਊਥ ਕੈਰੋਲੀਨਾ 'ਚ ਗਵਰਨਰ ਰਹੀ। ਹਾਲਾਂਕਿ ਉਹ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਆ। ਬਹੁਤ ਹੀ ਘੱਟ ਗਿਣਤੀ 'ਚ ਮੇਬੀ ਲੈਸ ਦੈਨ 50 ਜਾਂ 100 ਫੈਮਿਲੀਜ਼ ਉੱਥੇ ਰਹਿੰਦੀਆਂ ਆ, ਪਰ ਉੱਥੇ ਦੀ ਗਵਰਨਰ ਬਣੀ ਤੇ ਕਨਫੈਡਰੇਟ ਫਲੈਗ ਉੱਥੇ ਦਾ ਉਹਨਾਂ ਨੇ ਉੱਥੋਂ ਲਾਇਆ। ਫਿਰ UNO ਦੇ ਵਿੱਚ ਵੀ ਜਿਹੜੀ ਐਜ਼ ਏ UN ਅੰਬੈਸਡਰ ਰਹੀ ਹੈ USA ਦੀ। ਤੇ ਹੁਣ ਇਹ ਵੀ ਲੱਗਦਾ ਗਵਰਨਰ ਰੌਨ ਡਿਸੈਂਟਿਸ ਜੋ ਫਲੋਰੀਡਾ ਦੇ ਆ, ਉਹ ਵੀ ਸੋਚ ਰਹੇ ਹੈਗੇ ਆ GOP ਦੀ ਪ੍ਰਾਇਮਰੀ ਦੇ ਵਿੱਚ ਜਾਣ ਦੇ ਲਈ। ਸੋ ਕਈ ਵਾਰੀ ਇਹ ਹੁੰਦਾ ਆ ਵੀ ਜੇ ਉਹ ਲੈ ਜਾਂਦੇ ਆ, ਵਿਨ ਕਰ ਜਾਂਦੇ ਆ, ਤੇ ਨਿੱਕੀ ਹੈਲੀ ਨੂੰ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਨਾਲ ਰੱਖ ਸਕਦੇ ਆ। ਆਪਾਂ ਦੇਖਿਆ ਸੀ ਇੱਕ ਵਾਰ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਵੀ ਬਾਅਦ ਦੇ ਵਿੱਚ ਜਿਹੜੀ ਸੈਕੰਡ ਟਰਮ ਸੀ ਹਿਲਰੀ ਕਲਿੰਟਨ ਨੂੰ ਆਪਣੇ ਨਾਲ ਰੱਖਿਆ ਸੀ। ਸੋ ਕਿਉਂਕਿ ਡੈਮੋਕ੍ਰੇਟਸ ਦੇ ਕੋਲ ਕਮਲਾ ਦੇਵੀ ਹੈਰਿਸ ਹੈਗੇ ਆ ਵਾਈਸ ਪ੍ਰੈਜ਼ੀਡੈਂਟ। ਸੋ ਰਿਪਬਲਿਕਨਸ ਨੂੰ ਵੀ ਹੁਣ ਸੋਚਣਾ ਪੈਣਾ ਵੀ ਘੱਟੋ ਘੱਟ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੋਨਾਂ ਦੇ ਵਿੱਚੋਂ ਇੱਕ ਲੇਡੀ ਜ਼ਰੂਰ ਹੋਵੇ। ਜੇ ਏਜ ਨੂੰ ਦੇਖਿਆ ਜਾਵੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਨਿਊ ਜਨਰੇਸ਼ਨ ਦੇ ਲਈ ਹੁਣ ਮੌਕਾ ਮਿਲਣਾ ਚਾਹੀਦਾ ਆ। 51 ਸਾਲਾਂ ਦੀ ਨਿੱਕੀ ਹੈਲੀ ਆ, ਤੇ ਰਾਈਟ ਨਾਓ ਪ੍ਰੈਜ਼ੀਡੈਂਟ ਟਰੰਪ 76 ਸਾਲਾਂ ਦੇ ਆ, ਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ 80 ਸਾਲਾਂ ਦੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਨਹੀਂ ਲੱਗਦਾ ਵੀ 80 ਸਾਲਾਂ ਦਾ ਬੰਦਾ ਜੋ ਆ ਉਹ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਸਾਡੇ ਮੁਲਕ ਨੂੰ ਲੀਡ ਕਰ ਸਕਦਾ ਹੈਗਾ। ਸੋ ਦੇਖਦੇ ਆ ਕਿੰਨੀ ਕੁ ਫਾਈਟ ਹੁੰਦੀ ਹੈਗੀ ਆ। ਹਾਲਾਂਕਿ ਉਹਨਾਂ ਦਾ ਜੋ ਉਹਨੂੰ ਆਪਣੇ ਆਪ ਨੂੰ ਕ੍ਰਿਸਚੀਅਨ ਕਨਵਰਟ ਕਰ ਲਿਆ ਨਿੱਕੀ ਹੈਲੀ ਨੇ, ਪਰ ਸਟਿਲ ਜੋ ਉਹਨਾਂ ਦਾ ਜਿੱਥੋਂ ਪਰਿਵਾਰ ਚੋਂ ਆਏ ਆ ਉਹ ਹਮੇਸ਼ਾ ਇਸ਼ੂ ਉੱਠਦਾ ਰਹਿੰਦਾ ਆ। ਆਪਾਂ ਦੇਖਿਆ ਪਿਛਲੀ ਜਦੋਂ ਰਿਪਬਲਿਕਨ ਪਾਰਟੀ ਦੇ ਚੇਅਰ ਦੇ ਲਈ ਇਲੈਕਸ਼ਨ ਹੋਣੀ ਸੀ, ਤਾਂ ਹਰਮੀਤ ਢਿੱਲੋਂ ਜੋ ਸਿੱਖ ਹੈਗੀ ਆ, ਆਪਣੀ ਲਾਇਰ ਆ ਸੈਨ ਫਰਾਂਸਿਸਕੋ ਤੋਂ, ਉਹਨਾਂ ਦਾ ਜੋ ਸਿੱਖ ਧਰਮ ਆ ਉਹ ਇਸ਼ੂ ਉਹਨਾਂ ਨੇ ਬਣਾਇਆ ਤੇ ਉਹ ਪਿੱਛੇ ਰਹਿ ਗਏ। ਹਾਲਾਂਕਿ ਜੋ ਹਰਮੀਤ ਢਿੱਲੋਂ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ ਆ। ਲਗਭਗ ਹਰ ਇੱਕ TV ਚੈਨਲ ਤੇ ਉਹਨਾਂ ਦੇ ਹੱਕ 'ਚ ਬੋਲਦੀ ਰਹੀ ਆ। ਪਰ ਅੱਜ ਕੱਲ ਜੋ ਗਵਰਨਰ ਡਿਸੈਂਟਿਸ ਆ ਉਹਨਾਂ ਦਾ ਗਰੁੱਪ ਜੋ ਆ
ਫਲੋਰੀਡਾ ਦਾ, ਉਹ ਉਸ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਸੀ। ਸੋ ਰਿਪਬਲਿਕਨ ਪਾਰਟੀ ਦੇ ਅੰਦਰ ਹੁਣ ਲੱਗਦਾ ਹੈ ਵੀ ਜ਼ਰੂਰ ਥੋੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਜੀ ਬਿਲਕੁਲ, ਰੰਧਾਵੇ ਪਰਿਵਾਰ ਦੇ ਵਿੱਚੋਂ ਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਇਹਨਾਂ ਦੇ ਜਿਹੜੇ ਮਾਂ ਪਿਓ ਆ ਨਿੱਕੀ ਹੈਲੀ ਦੇ ਬਿਲੋਂਗ ਕਰਦੇ, ਅਜੀਤ ਸਿੰਘ ਰੰਧਾਵਾ ਤੇ ਰਾਜ ਕੌਰ ਜਿਹੜਾ ਉਹ ਰੰਧਾਵਾ, ਤੇ ਇਹਨਾਂ ਦੇ ਪਿਤਾ ਜਿਹੜੇ ਆ ਉਹ PAU ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਰਹੇ ਆ, ਤੇ ਮਾਤਾ ਇਹਨਾਂ ਦੇ ਜਿਹੜੇ ਆ ਰਾਜ ਕੌਰ ਰੰਧਾਵਾ ਉਹ ਯੂਨੀਵਰਸਿਟੀ ਆਫ ਦਿੱਲੀ ਤੋਂ ਉਹਨਾਂ ਨੇ ਲਾਅ ਡਿਗਰੀ ਜਿਹੜੀ ਉਹ ਕੀਤੀ ਆ। ਸੋ ਨਿੱਕੀ ਇਹਨਾਂ ਦਾ ਮਿਡਲ ਨੇਮ ਆ। ਨਿੱਕੀ ਸਭ ਨੂੰ ਪਤਾ ਵੀ ਛੋਟੇ ਜਿਹੜਾ ਹੁੰਦਾ ਬੱਚਾ ਵੀ ਛੋਟੀ ਆ, ਇਸ ਲਈ ਜਿਹੜਾ ਉਹ ਰੱਖਿਆ ਗਿਆ ਮਿਡਲ ਚਾਈਲਡ ਜਿਹੜੀ ਉਹ ਹਨ ਸੌਰੀ ਮਿਡਲ ਨੇਮ ਇਹਨਾਂ ਦਾ ਜਿਹੜਾ ਇਹ ਨਿੱਕੀ ਹੈਗਾ ਆ। ਸੋ ਜੀ ਸੋ ਪਹਿਲਾ ਦੇਖੋ ਨਾਮ ਵੀ ਉਹਨਾਂ ਦਾ ਨਿਮਰਤਾ ਕੌਰ ਰੰਧਾਵਾ ਸੀ। ਨਿਮਰਤਾ ਕੌਰ ਸੀਗਾ।